ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਹਰਪ੍ਰੀਤ ਸਿੰਘ ਹੈਪੀ ਤੋਂ। ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਹੈ। ਇਹ ਕੋਈ ਪੰਜਾਬ ਪੁਲਿਸ ਦਾ ਮਾਮਲਾ ਹੈ ਜਾਂ ਕੋਈ ਸੈਂਟਰਲ ਏਜੰਸੀਆਂ ਦਾ ਜੀ? ਨਹੀਂ, ਵੇਖੋ, ਇਹ ਪੰਜਾਬ ਪੁਲਿਸ ਨੇ ਹੀ ਕੋਈ ਇੱਕ ਰਿਵੀਜ਼ਨ ਪਟੀਸ਼ਨ ਪਾਈ ਆ, ਕਿਉਂਕਿ ਤੁਹਾਨੂੰ ਯਾਦ ਹੋਣਾ ਜਿਹੜਾ ਇਹ ਮਾਮਲਾ ਸੀਗਾ ਡਰੱਗ ਵਾਲਾ, ਇਹਦੇ ਵਿੱਚ ਜਿੱਦਣ ਇਹਨਾਂ ਦੋਵਾਂ ਨੂੰ ਜਿਹੜੇ ਨਾਮਜ਼ਦ ਮੁਲਜ਼ਮ ਸੀ ਇਸ ਮੁਕੱਦਮੇ ਦੇ, ਜਦੋਂ ਇਹਨਾਂ ਦੋਵਾਂ ਨੂੰ ਉੱਥੇ ਕੋਰਟ ਦੇ ਵਿੱਚ ਭੁਗਤਾਇਆ ਗਿਆ, ਮਤਲਬ ਕਿ ਪੇਸ਼ ਕੀਤਾ ਗਿਆ, ਤਾਂ ਇਹਨਾਂ ਨੇ ਜੋ ਉੱਥੇ ਕਥਿਤ ਤੌਰ ਤੇ ਕਹਾਣੀ ਕਹੀ ਕਿ ਏਦਾਂ ਹੋਇਆ ਏਦਾਂ ਹੋਇਆ, ਤਾਂ ਜੱਜ ਨੇ ਰਿਮਾਂਡ ਦੇਣ ਦੀ ਥਾਂ ਤੇ ਜੁਡੀਸ਼ੀਅਲੀ ਇਹਨਾਂ ਨੂੰ ਹਿਰਾਸਤ 'ਚ ਭੇਜ ਦਿੱਤਾ ਸੀ, ਮਤਲਬ ਕਿ ਜੇਲ੍ਹ ਖਿਲਾ ਦਿੱਤਾ ਸੀਗਾ। ਉਸ ਤੋਂ ਬਾਅਦ ਬੜੇ ਸਵਾਲ ਖੜੇ ਹੋ ਰਹੇ ਸਨ ਕਿ ਜੇ ਕੇਸ ਦੇ ਵਿੱਚ ਕੁਝ ਹੁੰਦਾ ਕਿ ਬਾਈ ਰਿਮਾਂਡ ਕਿਉਂ ਨਹੀਂ ਦਿੱਤਾ ਜੱਜ ਨੇ, ਤੇ ਕੇਸ ਵੈਸੇ ਵੀ ਜੇ ਰਿਮਾਂਡ ਨਹੀਂ ਦਿੱਤਾ ਜਾਂਦਾ ਤਾਂ ਕੁਝ ਹੱਦ ਤੱਕ ਕਹਿ ਲਓ ਕਿ ਪਹਿਲੀ ਨਜ਼ਰੇ ਏਦਾਂ ਲੱਗਦਾ ਹੈ ਕਿ ਜਿੱਦਾਂ ਹੌਲਾ ਜਾਇਜ਼ ਹੈ ਨਜਾਇਜ਼ ਹੈ, ਉਹ ਚਲੋ ਬਾਅਦ ਦੀਆਂ ਗੱਲਾਂ ਨੇ ਪ੍ਰਵੀਨ ਜੀ, ਉਹ ਕੋਈ ਤੈਅ ਨਹੀਂ ਕਰ ਸਕਦਾ, ਇਹ ਕਹਾਣੀ ਗੁੰਝਲਦਾਰ ਆ। ਸੋ ਜੋ ਕਥਿਤ ਤੌਰ ਤੇ ਕਹਾਣੀ ਪੁਲਿਸ ਨੇ ਕਹੀ, ਜਦੋਂ ਇਹਨਾਂ ਨੇ ਰਿਮਾਂਡ ਪੇਪਰ ਪੇਸ਼ ਕੀਤਾ ਕੋਰਟ ਦੇ ਵਿੱਚ ਜਾ ਕੇ ਕਿ ਸਾਨੂੰ ਰਿਮਾਂਡ ਚਾਹੀਦਾ, ਤੇ ਜੱਜ ਸਾਹਿਬ ਸਹਿਮਤ ਨਹੀਂ ਹੋਏ। ਤੇ ਜਦੋਂ ਜੱਜ ਸਾਹਿਬ ਪਹਿਲੀ ਨਜ਼ਰੇ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਰਿਮਾਂਡ ਨਹੀਂ ਦਿੰਦੇ ਤਾਂ ਉਹ ਕੇਸ ਜਿਹੜਾ ਹੈ ਮੁੱਢਲੇ ਤੌਰ ਤੇ ਇੰਨਾ ਭਾਰਾ ਨਹੀਂ ਰਹਿੰਦਾ। ਹੁਣ ਤੁਹਾਨੂੰ ਪਤਾ ਕਿ ਇੱਥੇ ਇੱਕ ਹਮੇਸ਼ਾ ਵੈਸੇ ਥਿਊਰੀ ਦਿੱਤੀ ਜਾਂਦੀ ਹੈ ਕਿ ਜੀ ਪੁਲਿਸ ਨੇ ਧੱਕਾ ਕੀਤਾ ਆਮ ਤੌਰ ਤੇ। ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਆ ਉਹ ਬੈਕਫੁੱਟ ਤੇ ਨਹੀਂ ਜਾਣਾ ਚਾਹੁੰਦੀ ਹੋਏਗੀ, ਇਸੇ ਕਰਕੇ ਇਹਨਾਂ ਨੇ ਹੁਣ ਜਾ ਕੇ ਕਿਹਾ ਵਾ, ਸਮੀਖਿਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਰਨ ਵਾਸਤੇ ਕੋਰਟ ਕੋਲ ਗੁਹਾਰ ਲਾਈ ਆ ਕਿ ਬਈ ਸਾਨੂੰ ਰਿਮਾਂਡ ਬਣਦਾ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ। ਕਈ ਵਾਰ ਏਦਾਂ ਹੁੰਦਾ ਰਿਮਾਂਡ ਦੁਬਾਰਾ ਇਹਨਾਂ ਨੂੰ ਮਿਲ ਜਾਂਦਾ ਹੁੰਦਾ, ਪਰ ਉਹਦੇ ਵਿੱਚ ਜਿਹੜੇ ਇਹਨਾਂ ਨੇ ਗਰਾਊਂਡਸ ਦਿੱਤੇ ਨੇ ਉਹ ਮੈਂ ਖੁਦ ਤੇ ਨਹੀਂ ਪੜ੍ਹਿਆ, ਇਹਨਾਂ ਦਾ ਜੋ ਵੀ ਦਸਤਾਵੇਜ਼ ਇਹਨਾਂ ਨੇ ਦਾਖਲ ਕੀਤਾ, ਮੀਡੀਆ ਰਿਪੋਰਟਾਂ ਨੂੰ ਮੈਂ ਕੋਟ ਕਰਕੇ ਜੇ ਦੱਸਾਂ, ਇਹ ਕਹਿ ਰਹੇ ਨੇ ਕਿ ਦੇਖੋ ਜੀ ਇਹ ਕਿੱਥੋਂ ਨਸ਼ਾ ਲੈਂਦੇ ਰਹੇ। ਇੱਕ ਤੇ ਅਸਾਂ ਇਹ ਪੁੱਛਣਾ ਤੇ ਦੂਸਰਾ ਇਹ ਆ ਕਿ ਇਹਨਾਂ ਕੋਲ ਪੈਸਿਆਂ ਦਾ ਜੁਗਾੜ ਕਿੱਥੋਂ ਹੁੰਦਾ ਸੀ। ਮੈਂ ਇਹਨਾਂ ਦੋਨਾਂ ਗਰਾਊਂਡਾਂ ਤੇ ਗੱਲ ਕਰਾਂ। ਨੰਬਰ 1, ਇਹ ਕਹਿੰਦੇ ਆ ਕਿ ਅਸੀਂ ਕਿੱਥੋਂ ਇਹ ਨਸ਼ਾ ਲੈਂਦੇ ਸੀ ਪਤਾ ਕਰਨਾ। ਭਾਈ ਸਾਹਿਬ, ਤੁਸੀਂ ਬੰਦਾ ਉਹ ਫੜ ਲਿਆ ਜਿਹਦੇ ਤੋਂ ਲੈ ਕੇ ਆਏ, ਕੇਸ ਤੁਸੀਂ ਮਜ਼ਬੂਤ ਬਣਾਇਆ, ਟ੍ਰਾਂਜੈਕਸ਼ਨ ਤੁਸੀਂ ਕਿਹਾ ਕਿ ਔਨ ਰਿਕਾਰਡ ਆ 10,000 ਰੁਪਇਆ ਫਲਾਣੇ ਬੰਦੇ ਨੂੰ ਪਾਇਆ, ਉਹ ਲੁਧਿਆਣੇ ਵਾਲਾ ਜਿਹੜਾ ਇਹਨਾਂ ਨੇ ਫੜਿਆ ਨਾਲ ਕਿ ਇਹਦੇ ਤੋਂ ਲੈ ਕੇ ਆਇਆ। ਤਾਂ ਗੱਲ ਇਹ ਆ ਕਿ ਤੁਸੀਂ ਪਹਿਲਾਂ ਉਹਦਾ ਰਿਮਾਂਡ ਲੈਂਦੇ ਕਿ ਉਹ ਜਿਹੜਾ 10,000 ਦਾ ਵੇਚ ਰਿਹਾ ਸੀ ਉਹ ਦਿਨ 'ਚ ਕਿੰਨੇ ਦਾ ਵੇਚਦਾ ਹੈ, ਇਹ ਪਤਾ ਕਰੋ। ਕਿਉਂ ਪਿੱਛੋਂ ਕਿੰਨਾ ਲੈ ਕੇ ਆਉਂਦੇ? ਇਹਨਾਂ ਕੋਲ ਤੇ ਹੈ ਹੀ 4 ਗ੍ਰਾਮ ਸੀ, 4 ਗ੍ਰਾਮ ਸੀ ਇਹਨਾਂ ਕੋਲ ਜਿਹੜੀ ਰਿਕਵਰੀ ਹੋਈ ਆ, ਉਹੀ ਗਿਣੋਗੇ ਨਾ। ਹੁਣ ਜਿਹੜਾ ਮੰਨ ਲਓ ਫਰਜ਼ ਕਰੋ ਕਥਿਤ ਤੌਰ ਤੇ ਕੋਈ ਪੀਂਦਾ ਜੀ, ਉਹਦੇ ਕੋਲ ਅੱਜ ਦੀ ਤਰੀਕ ਤੇ ਉਹਦੇ ਕੋਲ 4 ਗ੍ਰਾਮ ਹੀ ਬਰਾਮਦ ਹੋਇਆ ਨਾ ਮੁਕੱਦਮੇ ਦੇ ਮੁਤਾਬਕ। ਪਿੱਛੇ ਭਾਵੇਂ ਉਹ 400 ਕਿਲੋ ਪੀ ਗਿਆ ਹੋਵੇ, ਉਹਦਾ ਤਾਂ ਤੁਸੀਂ ਸਬੂਤ ਹੀ ਪੇਸ਼ ਨਹੀਂ ਕਰ ਸਕਦੇ ਨਾ ਜੀ। ਬਿਲਕੁਲ।
ਜੋ ਕਿਸੇ ਨੇ ਕੰਜ਼ਿਊਮ ਕੀਤਾ। ਹਾਲ ਦੀ ਘੜੀ ਤੇ ਜਿਹੜੇ ਬੰਦੇ ਨੇ 10,000 ਦਾ ਇੱਕ ਬੰਦੇ ਨੂੰ ਦਿੱਤਾ ਜਾਂ ਦੋ ਨੂੰ ਦਿੱਤਾ ਹੈ, ਉਹ ਦਿਨ 'ਚ ਕਿੰਨਿਆਂ ਨੂੰ ਦੇ ਰਿਹਾ? ਉਹਦਾ ਰਿਮਾਂਡ ਲੈਣ ਦੀ ਥਾਂ ਤੇ ਰਿਮਾਂਡ ਕਿਹਦਾ ਲੈ ਰਹੇ ਹੋ ਤੁਸੀਂ? ਕੰਜ਼ਿਊਮਰ ਦਾ। ਦੂਸਰੀ ਚੀਜ਼, ਦੂਜੇ ਤੇ ਆ ਜਾਓ। ਦੂਜੀ ਗੱਲ ਕਿ ਪੈਸਿਆਂ ਦਾ ਜੁਗਾੜ। ਦੇਖੋ ਗੱਲ ਇਹ ਆ ਕਿ ਕੋਈ ਵੀ ਬੰਦਾ, ਫਰਜ਼ ਕਰੋ ਕੋਈ ਵੀ ਬੰਦਾ ਹੈ, ਉਹ ਵਿਕਟਮ ਹੈ, ਉਹ ਪੈਸੇ ਜ਼ਰੂਰੀ ਤਾਂ ਨਹੀਂ ਹੈ ਕਿ ਉਹ ਜਿਵੇਂ ਮਤਲਬ ਕਿ ਤੁਸੀਂ ਹੁਣ ਦੂਜਾ ਐਂਗਲ ਦੇਣ ਨੂੰ ਫਿਰਦੇ ਹੋਵੋ ਕਿ ਫੰਡਿੰਗ ਹੁੰਦੀ ਸੀ ਇਹਨਾਂ ਨੂੰ ਬਾਹਰੋਂ। ਐਸਾ ਨਹੀਂ ਹੁੰਦਾ। ਕਈਆਂ ਦਾ ਘਰੋਂ ਸਰਦਾ ਹੁੰਦਾ, ਕਈ ਘਰੇ ਕੰਮ ਕਰਦੇ ਜਿਹੜੇ ਵਿੱਚੋਂ ਆਪਦਾ ਕੋਈ ਲਾ ਲੈਂਦੇ ਆ ਹਿਸਾਬ ਕਿਤਾਬ, ਕੋਈ ਇਧਰੋਂ ਕੋਈ ਉਧਰੋਂ। ਕੀ ਤੁਸੀਂ ਸਾਰੇ ਉਹਨਾਂ ਦੇ ਬੰਦੇ ਉਹ ਟਰੇਸ ਕਰ ਪਾਓਗੇ? ਜੀ, ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ-ਗਰੀਬ ਕਹਾਣੀ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਬੰਦਾ ਫੜਦੇ ਹੋ ਕਿ ਸਭ ਦੀ ਇਸ ਤਰ੍ਹਾਂ ਹੀ ਤੁਸੀਂ ਕੁੰਡਲੀ ਫੋਲਦੇ ਹੋ ਕਿ ਪੈਸੇ ਕਿੱਥੋਂ ਲੈ ਕੇ ਆਇਆ ਤੂੰ? ਪੈਸੇ ਤਾਂ ਆੜਤ ਤੋਂ ਵੀ ਲਿਆ ਕੇ ਆਇਆ ਹੋ ਸਕਦਾ ਹੈ, ਤਾਂ ਕੀ ਤੁਸੀਂ ਆੜਤ ਕੋਲ ਵੀ ਜਾਓਗੇ? ਜੀ ਜੀ, ਪੈਸਾ ਤਾਂ ਰਿਸ਼ਤੇਦਾਰ ਕੋਲ। ਤਾਂ ਮਤਲਬ ਕਿ ਮੈਨੂੰ ਇਹ ਵਾਹੀਆਤ ਜੀਆਂ ਚੀਜ਼ਾਂ ਲੱਗੀਆਂ ਕਿ ਦੇਖੋ ਗੱਲ ਇਹ ਆ ਕਿ ਤੁਸੀਂ ਇੱਕ ਪੈਡਲਰ ਨੂੰ ਨਾਲ ਫੜਿਆ ਤੇ ਪੈਡਲਰ ਦਾ ਰਿਮਾਂਡ ਲੈਣ ਦੀ ਥਾਂ ਤੇ ਤੁਸੀਂ ਇੱਕ ਕੰਜ਼ਿਊਮਰ ਦਾ ਰਿਮਾਂਡ ਲੈ ਰਹੇ ਹੋ। ਮੈਨੂੰ ਲੱਗਦਾ ਕਿ ਬਹੁਤ ਕਮਜ਼ੋਰ ਗਰਾਊਂਡ ਆ ਇੱਕ ਵਾਰੀ ਜੇ ਤਕਨੀਕੀ ਲਿਹਾਜ਼ ਨਾਲ ਦੇਖੀਏ ਤਾਂ। ਖੈਰ ਦੇਖੋ ਹੁਣ ਅੱਗੇ ਕੀ ਬਣਦਾ। ਤਾਂ ਇਹਦੇ 'ਚ ਮੈਨੂੰ ਲੱਗਦਾ ਕਿ ਸਰਕਾਰ ਬੈਕਫੁੱਟ ਤੇ ਨਾ ਚਲੇ ਜਾਵੇ, ਕੇਸ ਹੌਲਾ ਨਾ ਰਹਿ ਜਾਵੇ। ਇਸੇ ਵਾਸਤੇ ਪੁਲਿਸ ਜਿਹੜੀ ਆ ਉਹ ਹੁਣ ਇੱਕ ਵਾਰੀ ਫੇਰ ਰਿਮਾਂਡ ਲੈ ਕੇ ਕੁਝ ਚੀਜ਼ਾਂ ਜਿਹੜੀਆਂ ਉਹ ਨਾਲ ਜੋੜਨਾ ਚਾਹੁੰਦੀ ਹੈ। ਤਾਂ ਬਾਕੀ ਦੇਖੋ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ, ਤੇ ਇਹ ਜਾਇਜ਼ ਜਾਂ ਨਜਾਇਜ਼ ਹੁਣ ਆਪਾਂ ਤੈਅ ਨਹੀਂ ਕਰ ਸਕਦੇ। ਉਹਨਾਂ ਨੇ ਤਾਂ ਕਾਗਜ਼ਾਂ ਦੇ ਵਿੱਚ ਜਾਂ ਆਫੀਸ਼ੀਅਲੀ ਕਹਿ ਲਓ ਕਿ ਸਾਰਾ ਕੁਝ ਲਾਤਾ, ਟ੍ਰਾਂਜੈਕਸ਼ਨ ਲਾਤੀ ਆ, ਰਿਕਵਰੀ ਲਾਤੀ ਆ, ਗੱਡੀ ਲਾਤੀ ਆ, ਪੈਡਲਰ ਲਾਤਾ, ਡੋਪ ਟੈਸਟ ਦੀ ਰਿਪੋਰਟ ਲਾਤੀ ਆ। ਤਾਂ ਮਤਲਬ ਕਿ ਐਸਟੈਬਲਿਸ਼ ਕਰਨ ਵਾਸਤੇ ਉਹ ਕੀ ਕੁਝ ਹਾਸਲ ਕਰਦੇ ਆ ਵੇਖਣਾ ਕਹਿ ਲਓ ਕਿ ਬਾਕੀ ਆ। ਪਰ ਮੈਨੂੰ ਤਕਨੀਕੀ ਲਿਹਾਜ਼ ਨਾਲ ਜੋ ਇਹ ਦੋ ਗਰਾਊਂਡ ਮੈਂ ਮੀਡੀਆ ਤੋਂ ਪੜ੍ਹੇ ਆ, ਮੈਨੂੰ ਬਹੁਤ ਅਜੀਬ ਲੱਗੇ ਪਰਸਨਲੀ ਪ੍ਰਵੀਨ ਜੀ। ਜੀ ਜੀ, ਬਿਲਕੁਲ। ਪਹਿਲਾਂ ਵੀ ਆਪਾਂ ਮਿੰਟੂ ਜੀ ਗੱਲ ਕਰਦੇ ਆਏ ਆ, ਨਸ਼ੇ ਦੇ ਮਾਮਲੇ ਦੇ ਵਿੱਚ ਸਰਕਾਰਾਂ ਦੀ, ਪੁਲਿਸ ਦੀ ਜਿਹੜੀ ਲੜਾਈ ਆ ਉਹ ਕੰਜ਼ਿਊਮਰ ਤੱਕ ਹੀ ਹੈ। ਉਹਨਾਂ ਨੂੰ ਹੀ ਫੜ ਲੈਣਾ, ਬਾਅਦ ਦੇ ਵਿੱਚ ਉਹਨਾਂ ਨੂੰ ਦੱਸ ਦੇਣਾ ਕਿ ਭਾਈ ਇਹਨਾਂ ਇੰਨਾ ਫੜਿਆ, ਇੰਨਾ ਨਹੀਂ। ਪ੍ਰਵੀਨ ਭਾਈ ਨਹੀਂ, ਅਮਿਤ ਸ਼ਾਹ ਜੀ ਨੇ ਤੇ ਸੰਸਦ 'ਚ ਆਖਿਆ ਸੀਗਾ ਕਿ ਕੰਜ਼ਿਊਮਰ ਨੂੰ ਕੁਝ ਨਹੀਂ ਕਹਿਣਾ, ਔਰ ਸਾਡੇ ਡੀਜੀਪੀ ਬਕਾਇਦਾ ਕਹਿ ਚੁੱਕੇ ਆ। ਹਾਂਜੀ ਹਾਂਜੀ, ਬਿਲਕੁਲ, ਕਿ ਪੀੜਤ ਨੂੰ ਤਾਂ ਅਸੀਂ ਕੁਝ ਕਹਿਣਾ ਹੀ ਨਹੀਂ। ਪੀੜਤ ਨੂੰ ਤਾਂ ਅਸੀਂ ਉਹ ਜੇ ਇਲਾਜ ਲੈਣਾ ਚਾਹੇਗਾ ਇਲਾਜ ਦੇਵਾਂਗੇ, ਬਿਲਕੁਲ। ਮੇਰੀ ਇਹੀ ਬਹੁਤ ਵੱਡੀ ਬਹਿਸ ਆ। ਮੈਂ ਅਮਰਤਪਾਲ ਸਿੰਘ ਨਾਲ ਸਹਿਮਤ ਹੋਵਾਂ, ਮੈਂ ਉਹਦਾ ਵਿਚਾਰਕ ਵਿਰੋਧੀ ਹੋਵਾਂ, ਪੱਖਦਾਰ ਹੋਵਾਂ, ਇੱਕ ਵੱਖਰਾ ਵਿਸ਼ਾ, ਵੱਖਰੀ ਗੱਲ ਹੈ। ਬਿਲਕੁਲ, ਤੁਸੀਂ ਅੱਜ ਇੱਕ ਪੀੜਤ ਨੂੰ ਅਮਰਤਪਾਲ ਸਿੰਘ ਦੇ ਭਰਾ ਦੇ ਤੌਰ ਤੇ ਲੈ ਰਹੇ ਹੋ, ਨਾ ਕਿ ਪੀੜਤ ਦੇ ਤੌਰ ਤੇ। ਬਿਲਕੁਲ ਸਹੀ ਜੀ। ਮੇਰਾ ਇਹੀ ਇੱਕ ਰੌਲਾ, ਮੇਰਾ ਬਹੁਤ ਵੱਡੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਰੌਲਾ ਰਹਿੰਦਾ। ਉਹ ਕਹਿੰਦੇ ਤੂੰ ਅਮਰਤਪਾਲ ਸਿੰਘ ਦਾ ਵੀ ਵਿਰੋਧੀ ਹੈ, ਤੂੰ ਉਹਦੇ ਭਰਾ ਦਾ ਵੀ ਹੱਕਦਾਰ। ਨਹੀਂ, ਐਸਾ ਨਹੀਂ ਹੁੰਦਾ। ਨਾ ਮੈਂ ਕੋਈ ਪਰਸਨਲੀ ਕਿਸੇ ਦਾ ਵਿਰੋਧੀ ਆ, ਨਾ ਪਰ ਗੱਲ ਇਹ ਕਿ ਜਿੱਥੇ ਕੋਈ ਅਨਿਆਂ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਯਾਰ ਵਿਕਟਮ ਨੂੰ ਅਸੀਂ ਮਤਲਬ ਕਿ ਸੋਸ਼ਲੀ ਯਾਰ ਇੱਕ ਸਪੇਸ ਦਈਏ। ਹਾਂ, ਤੇ ਵਿਕਟਮ ਤਾਂ ਕੋਈ ਨਹੀਂ ਹੋ ਸਕਦਾ। ਸਿਲੈਕਟਿਵ ਸੋਚ ਕਿਉਂ ਰੱਖ ਰਹੇ ਆ? ਨਾ ਬਿਲਕੁਲ। ਅਸੀਂ ਇੱਕ ਵਿਕਟਮ ਦੇ ਤੌਰ ਤੇ ਹੋ ਸਕਦਾ ਉਹ ਘਰੋਂ ਚੋਰੀ ਕਰਦਾ ਹੋਵੇ ਯਾਰ, ਤੇ ਕੋਈ ਮੇਰਾ ਭਰਾ ਕੱਲ ਨੂੰ ਪ੍ਰਵੀਨ ਜੀ ਕੀ ਕਰਦਾ ਫੜਿਆ ਜਾਵੇ, ਮੈਂ ਜ਼ਿੰਮੇਵਾਰ ਥੋੜੀ, ਮੈਂ ਤੇ ਅੱਡਵਾੜ ਆ। ਬਿਲਕੁਲ ਸਹੀ, ਠੀਕ ਹੈ ਨਾ ਜੀ। ਜਾਂ ਤਾਂ ਮੈਂ ਉਹਦੀ ਬੁਰਾਈ 'ਚ ਸ਼ਾਮਲ ਹੋਵਾਂ, ਇਹ ਸਾਬਤ ਹੋ ਜਾਵੇ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਪੈਸੇ ਭੇਜਦਾ ਜੀ, ਜਾਂ ਅਮਰਤਪਾਲ ਸਿੰਘ ਉਹ ਘਲਾਉਂਦਾ ਕਿ ਜਾਂ ਫਲਾਣੇ ਤੋਂ ਫੜ ਲਿਆ, ਫਿਰ ਤਾਂ ਆਪਾਂ ਕਹੀਏ ਕਿ ਅਮਰਤਪਾਲ ਸਿੰਘ ਵੀ ਹਿੱਸੇਦਾਰ ਹੈ ਇਹਦੇ 'ਚ। ਘਰ ਦਾ ਜੀ ਕੋਈ ਇੱਕ ਜੇਲ੍ਹ 'ਚ ਬੈਠਾ, ਪਿੱਛੇ ਭਰਾ ਕੀ ਕਰੀ ਜਾਂਦਾ ਯਾਰ, ਉਹਦੇ ਵਾਸਤੇ ਕਿਸੇ ਬੰਦੇ ਨੂੰ ਕਿਉਂ ਜ਼ਿੰਮੇਵਾਰ ਠਹਿਰਾ ਰਹੇ ਹੋ? ਹਾਂ, ਜਿਹੜੇ ਸਵਾਲ ਹੈ ਬਣਦੇ ਕਿ ਹਾਂ ਵੀ ਬਾਣਾ ਜੋ ਵੀ ਹੈ ਕੀ ਪੈਨ ਕਿਸ ਤਰ੍ਹਾਂ ਦਾ ਕੋਈ ਮੁਕੱਦਮਾ ਜਾਂ ਇਸ ਤਰ੍ਹਾਂ ਦੀ ਕੋਈ ਬਦਨਾਮੀ ਹੁੰਦੀ ਹੈ ਤਾਂ ਕੀ ਸਹੀ ਆ, ਜਾਂ ਕੋਈ ਕੰਜ਼ਿਊਮ ਕਰਦਾ, ਉਹ ਆਪਣੇ ਤਰਕ ਵਿਰੋਧ ਹੋ ਸਕਦੇ ਆ ਜੀ। ਪਰ ਇੱਕ ਤੁਸੀਂ ਪੀੜਤ ਨੂੰ ਛੱਡ ਕੇ ਉਹ ਕਿਸ ਘਰ ਦਾ ਬੰਦਾ ਉਸ ਨੂੰ ਫੜ ਕੇ ਜਾਂਦੇ ਹੋ, ਤਾਂ ਸੋਸ਼ਲੀ ਮੈਨੂੰ ਲੱਗਦਾ ਕਿ ਸਾਡਾ ਦੋਗਲਾਪਣ ਹੈ। ਤਾਂ ਮੈਂ ਪੀੜਤ ਦੇ ਹੱਕ 'ਚ ਹੀ ਖਲੋਵਾਂਗਾ। ਸ਼ਾਇਦ ਤੁਹਾਨੂੰ ਯਾਦ ਹੀ ਹੋਣਾ ਮਿੰਟੂ ਜੀ, ਸ਼ਾਹਰੁਖ ਖਾਨ ਦੇ ਮੁੰਡੇ ਵਾਲੀ ਗੱਲ ਆ ਅਸਲ ਦੇ ਵਿੱਚ, ਉਹਦੇ ਨਾਲ ਵੀ ਤਕਰੀਬਨ ਇਹੋ ਜਿਹਾ ਕੁਝ ਵਾਪਰਿਆ ਸੀਗਾ। ਇੱਕ ਸਟਾਰ ਦਾ ਮੁੰਡਾ ਹੋਣ ਕਰਕੇ ਉਹਨੂੰ ਉਹਦੀ ਮੀਡੀਆ ਦੇ ਵਿੱਚ ਪਹਿਲਾਂ ਖੇ ਉਡਾਈ ਗਏ, ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਉਹ ਅਫਸਰਾਂ ਦੇ ਵਿੱਚੋਂ ਗੱਲਾਂ ਕੀ ਨਿਕਲੀਆਂ, ਤੇ ਬਾਅਦ ਉਹ ਹੁਣ ਬਰੀ ਵੀ ਹੋ ਗਿਆ। ਅਸੀਂ ਉਦੋਂ ਵੀ ਪ੍ਰਵੀਨ ਜੀ, ਅਸੀਂ ਉਦੋਂ ਵੀ ਮਤਲਬ ਕਿ ਬਹੁਤ ਸਾਰੇ ਲੋਕਾਂ ਦੇ ਵਿਰੋਧ ਖਲੋਤੇ ਸੀ, ਤੇ ਮੁੜ ਕੇ ਜਿਹੜਾ ਮੁੱਖ ਅਫਸਰ ਸੀਗਾ ਉਹਦਾ ਕੀ ਬਣਿਆ? ਮੁੜ ਕੇ ਤਾਂ ਉਹ ਆਪ ਫਸ ਗਿਆ।
ਤਾਂ ਅਸੀਂ ਉਸ ਵੇਲੇ ਵੀ ਇਹੀ ਗੱਲਾਂ ਕਰਦੇ ਸੀ ਕਿ ਯਾਰ ਜਦੋਂ ਤੁਸੀਂ ਡੀਜੀਪੀ ਕਹਿੰਦੇ ਹੋ, ਮੁੱਖ ਮੰਤਰੀ ਕਹਿ ਰਹੇ ਨੇ, ਸਾਡੇ ਸਿਹਤ ਮੰਤਰੀ ਕਹਿ ਰਹੇ ਨੇ, ਦੇਸ਼ ਦੇ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਯਾਰ ਜੇ ਕੋਈ ਕੰਜ਼ਿਊਮ ਕਰਦਾ ਥੋੜੀ ਬਹੁਤੀ ਕੁਆਂਟੀਟੀ ਚ ਫੜਿਆ ਜਾਂਦਾ। ਆ ਤੁਸੀਂ ਗੂਗਲ ਕਰ ਲਓ, ਹੁਣੇ ਤੁਹਾਨੂੰ ਪਤਾ ਲੱਗ ਜਾਏਗਾ, ਤੁਸੀਂ ਬਿਆਨ ਕੱਢ ਕੇ ਇੱਥੇ ਦਿਖਾ ਦਿਓ ਭਾਵੇਂ। ਅਮਿਤ ਸ਼ਾਹ ਨੇ ਕੀ ਕਿਹਾ, ਡਾਕਟਰ ਬਲਵੀਰ ਸਿੰਘ ਜੀ ਨੇ ਕੀ ਕਿਹਾ। ਤਾਂ ਪਰ ਜਦੋਂ ਤੁਸੀਂ ਹਾਈ ਪ੍ਰੋਫਾਈਲ ਮਾਮਲੇ ਚ ਦੇਖਦੇ ਹੋ ਯਾਰ, ਤੁਸੀਂ ਇਹ ਭੁੱਲ ਜਾਂਦੇ ਹੋ ਕਿ ਘਰਾਂ ਦੇ ਵਿੱਚ ਤੁਹਾਡਾ ਅੱਜ ਜਿਹੜੇ ਬੰਦੇ ਉਂਗਲਾਂ ਕਰਦੇ ਆ ਫਲਾਣੇ ਵੱਲ ਜਾਂ ਮੇਰੇ ਵੱਲ ਜਾਂ ਕਿਸੇ ਵੱਲ ਵੀ ਮੰਨ ਲਓ, ਤਾਂ ਉਹ ਭੁੱਲ ਜਾਂਦੇ ਕਿ ਕੱਲ ਨੂੰ ਤੁਹਾਡਾ ਪੁੱਤਰ ਵੀ ਹੋ ਸਕਦਾ ਹੈ। ਤੁਸੀਂ ਹੋ ਸਕਦਾ ਹੈ ਕਿ ਕਿਸੇ ਕੰਪਨੀ ਦੇ ਐਮਡੀ ਹੋਵੋ, ਤੇ ਫਿਰ ਕੀ ਤੁਹਾਡੀ ਪਰਵਰਿਸ਼ ਤੇ ਸਵਾਲ ਚੁੱਕੇ ਜਾਣ ਵੀ ਤੁਹਾਡਾ ਪੁੱਤਰ ਇੱਧਰ ਨੂੰ ਚਲੇ ਗਿਆ। ਇਸ ਲਿਹਾਜ਼ ਦੇ ਨਾਲ ਤੇ ਫਿਰ ਅੱਜ ਇੱਕ ਬਹੁਤ ਵੱਡਾ ਹੋਰ ਮੁੱਦਾ ਉੱਠੇਗਾ ਕਿ ਅੱਜ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਅੱਧਾ ਕਿਲੋ ਹੈਰੋਇਨ ਨਾਲ ਫੜਿਆ ਗਿਆ। ਠੀਕ ਹੈ ਜੀ। ਤਾਂ ਕੀ ਅਸੀਂ ਕਹੀਏ ਕਿ ਸਾਰੀ ਪੁਲਿਸ ਬਲੈਕ ਕਰਦੀ ਹੈ, ਸਾਰੀ ਪੁਲਿਸ ਜ਼ਿੰਮੇਵਾਰ ਉਹਦੇ ਲਈ? ਪੁਲਿਸ ਦੇ ਵਿੱਚ ਕੋਈ ਚੋਰੀਆਂ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਨੂੰ ਨਖੇੜ ਕੇ ਰੱਖਾਂਗੇ ਨਾ। ਸੋ ਇਹ ਚੀਜ਼ ਹੈ, ਮੈਨੂੰ ਹਮੇਸ਼ਾ ਇਸ ਚੀਜ਼ ਨਾਲ ਥੋੜੀ ਪ੍ਰੋਬਲਮ ਰਹਿੰਦੀ ਹੈ ਕਿ ਯਾਰ ਅਸੀਂ ਕੁਝ ਮਾਮਲਿਆਂ 'ਚ ਤਾਂ ਜਿੱਥੇ ਲੋ ਪ੍ਰੋਫਾਈਲ ਮਾਮਲੇ ਆ ਉੱਥੇ ਕਹਿੰਦੇ ਆ ਕਿ ਯਾਰ ਵਿਕਟਮ ਦਾ ਖਿਆਲ ਰੱਖੋ। ਹਾਂਜੀ ਹਾਂਜੀ ਬਿਲਕੁਲ। ਉਹਦੀ ਆਇਡੈਂਟੀਟੀ ਨਾ ਜ਼ਾਹਰ ਕਰੋ ਔਰ ਉਹਨੂੰ ਜ਼ਿਆਦਾ ਮੀਡੀਆ ਟ੍ਰਾਇਲ 'ਚ ਨਾ ਲੈ ਕੇ ਜਾਓ। ਪਰ ਦੂਸਰੇ ਪਾਸੇ ਅਸੀਂ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਬਿਨਾਂ ਕਿਸੇ ਹਾਲੇ ਤੱਕ ਕਿ ਅਮਰਤਪਾਲ ਸਿੰਘ ਦੀ ਕੋਈ ਸ਼ਮੂਲੀਅਤ ਹੈ ਜਾਂ ਉਹਦੀ ਫੈਮਿਲੀ ਦੀ ਸ਼ਮੂਲੀਅਤ ਆ, ਅਸੀਂ ਉਸ ਨੂੰ ਅਸੀਂ ਮੀਡੀਆ ਟ੍ਰਾਇਲ ਦੇ ਤੌਰ ਤੇ ਵੀ ਕਰ ਰਹੇ ਹਾਂ ਤੇ ਦੂਸਰੇ ਪਾਸੇ ਅਸੀਂ ਉਹਨੂੰ ਵਿਕਟਮ ਦੇ ਤੌਰ ਤੇ ਨਹੀਂ ਲੈ ਰਹੇ। ਮੇਰੀ ਇਹ ਪ੍ਰੋਬਲਮ ਹੈ। ਮੈਂ ਅੜ ਜਾਣਾ, ਕਸੂਤਾ ਅੜ ਜਾਣਾ। ਸੁੱਚਾ ਸਿੰਘ ਲੰਗਾਹ ਦੇ ਮੁੰਡੇ ਨਾਲ ਵੀ ਮੈਂ ਖਲੋਤਾ ਸੀ, ਪ੍ਰਕਾਸ਼ ਨਾਲ ਜੀ। ਤਾਂ ਮੇਰਾ ਇਹੀ ਕਹਿਣਾ ਸੀਗਾ ਕਿ ਪ੍ਰਕਾਸ਼ ਇਸ ਦੁਨੀਆ 'ਚ ਗਿਆ ਕਿਉਂ, ਜਦੋਂ ਦੁਨੀਆ ਦੀ ਹਰੇਕ ਸਹੂਲੀਅਤ ਉਹਦੇ ਕੋਲ ਸੀ। ਉਹ ਜੰਮਿਆ ਹੀ ਮਤਲਬ ਕਿ ਉਸ ਦੌਰ 'ਚ ਜਦੋਂ ਸੁੱਚਾ ਸਿੰਘ ਲੰਗਾਹ ਦਾ ਸ਼ਾਹੀ ਦੌਰ ਸੀ, ਤਾਂ ਉਹਦੀ ਪਰਵਰਿਸ਼ ਉਦੋਂ ਹੋਈ ਆ ਜਦੋਂ ਸੁੱਚਾ ਸਿੰਘ ਲੰਗਾਹ ਨੇ ਸਭ ਕੁਝ ਹਾਸਲ ਕਰ ਲਿਆ ਸੀ, ਸੈੱਟ ਕਰ ਲਿਆ ਸੀ। ਤਾਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇੱਕ ਇਸ ਤਰ੍ਹਾਂ ਦੇ ਅਕਾਲੀ ਲੀਡਰ ਦਾ, ਜਿਹਦਾ ਖੁਦ ਦਾ ਵੱਡਾ ਭਰਾ ਜਿਹੜਾ ਵਧੀਆ ਲੀਡਰ ਆ, ਛੋਟਾ ਭਰਾ ਹੈ, ਤਾਂ ਮਤਲਬ ਕਿ ਉਹ ਇਸ ਦੁਨੀਆ 'ਚ ਕਿਉਂ ਚਲਾ ਗਿਆ? ਕਿ ਉਹਨੂੰ ਪਿਆਰ ਨਹੀਂ ਮਿਲਿਆ, ਕਿ ਉਹਦੇ ਜਿਹੜੇ ਬੰਦੇ ਉਹਨੂੰ ਵਰਤਣ ਵਾਲੇ ਸੀ ਉਹ ਹੀ ਲੈ ਗਏ? ਤਾਂ ਦੂਸਰਾ ਕਾਰਨ ਸੀ, ਪ੍ਰਵੀਨ ਜੀ, ਮੈਂ ਜ਼ਿਆਤੀ ਤੌਰ ਤੇ ਜਾਣਦਾ ਕਿ ਕਦੀ ਕਿਸੇ ਗਨਮੈਨ ਨੇ ਲੈ ਜਾਣਾ, ਕਦੀ ਕਿਸੇ ਰਿਸ਼ਤੇਦਾਰ ਨੇ ਲੈ ਜਾਣਾ। ਜਦੋਂ ਇਹਨਾਂ ਦੀ ਚੱਲਦੀ ਸੀ, ਉਹ ਬੰਦਾ ਥੋੜਾ ਜਿਹਾ ਕਹਿ ਲਓ ਕਿ ਜਿੱਦਾਂ ਹੁੰਦੇ ਆ ਨਾ ਆਪਾਂ, ਉਹ ਥੋੜੇ ਜਿਹੇ ਕਹਿ ਲਓ ਕਿ ਲਚਕੀਲੇ ਸੁਭਾਅ ਦੇ, ਕਿ ਹਾਂ ਯਾਰ ਵੀ ਮਤਲਬ ਕਿ ਹਾਂ ਚੱਲ ਮੈਂ ਤੇਰੇ ਨਾਲ ਚੱਲਦਾ। ਕਿਸੇ ਨੇ ਕੰਮ ਕਰਾਤਾ ਤਾਂ ਇਸ ਤਰ੍ਹਾਂ ਉਹ ਬੰਦਾ ਜਿਹੜਾ ਉਹ ਇੱਕ ਵੱਖਰੇ ਰਸਤੇ ਤੇ ਤੁਰ ਗਿਆ, ਲੋਕਾਂ ਯੂਜ਼ ਕੀਤਾ। ਤਾਂ ਸੁੱਚਾ ਸਿੰਘ ਲੰਗਾਹ ਵੇਲੇ ਅਸੀਂ ਉਹਦੇ ਮੁੰਡੇ ਨੂੰ ਫੜ, ਮੇਰੀ ਉਦੋਂ ਵੀ ਇਹੀ ਗਰਾਰੀ ਸੀ ਕਿ ਲੰਗਾਹ ਦਾ ਕਸੂਰ ਹੋ ਸਕਦਾ ਯਾਰ, ਉਹਦੇ ਮੁੰਡੇ ਬਾਰੇ ਤੁਸੀਂ ਉਹਨੂੰ ਇਸ ਕਰਕੇ ਰਗੜ ਰਹੇ ਹੋ ਕਿ ਲੰਗਾਹ ਦਾ ਮੁੰਡਾ ਹੈ, ਜਦ ਕਿ ਉੱਥੇ ਦੂਜਿਆਂ ਦੀ ਸੋਚ ਵੀ ਇਹੀ ਸੀ, ਲੰਗਾਹ ਦਾ ਮੁੰਡਾ ਨੇ ਏਦਾਂ ਕੀਤਾ ਹੋਏਗਾ। ਅੱਜ ਕਹਿ ਰਹੇ ਕਿ ਨਹੀਂ ਅਮਰਤਪਾਲ ਸਿੰਘ ਦਾ ਭਰਾ ਏਦਾਂ ਕਰ ਨਹੀਂ ਸਕਦਾ। ਇਹ ਵੀ ਤੇ ਸਾਡੀ ਸਿਲੈਕਟਿਵ ਸੋਚ ਹੈ ਨਾ ਜੀ। ਤੇ ਮਿੰਟ ਜੀ ਗੱਲ ਕਰੀਏ ਹਰਿਆਣਾ ਦੇ ਵਿੱਚ ਇੰਡੀਆ ਗੱਠਜੋੜ ਦੀ, ਕਹਿੰਦੇ ਖਿਲਰ ਗਿਆ ਇਹ। ਹਾਂਜੀ ਖਿਲਰ ਗਿਆ ਜੀ, ਕਹਿ ਲਓ ਕਿ ਜਿਵੇਂ ਕਹਿੰਦਾ ਨਾ ਦਾਣੇ ਚੱਬੀਏ ਰਮਾਲ ਵਿਛਾ ਕੇ, ਹਨਾ, ਤੇ ਲੋਕਾਂ ਨੂੰ ਮੱਚ ਲੈਣ ਦੇ। ਗੱਲ ਇਹ ਆ ਕਿ ਇਹਨਾਂ ਨੇ ਰਮਾਲ ਵਿਛਾ ਕੇ ਦਾਣੇ ਜਿੰਨੇ ਛੱਪਣੇ ਸੀ ਛੱਪ ਲਏ ਆ। ਹੁਣ ਉਹ ਦਾਣੇ ਜਿਹੜੇ ਬਚੇ ਖੁਚੇ ਆ ਉਹ ਰਮਾਲ ਝਾੜੇ ਤੋਂ ਖਿਲਰ ਗਏ ਆ। ਤਾਂ ਇਸ ਕਰਕੇ ਕਿਉਂਕਿ ਦੇਖੋ ਕਾਂਗਰਸ ਦੀ, ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਜੇ ਮੈਨੂੰ ਭੁੱਲਦਾ ਨਹੀਂ ਤਾਂ ਮੈਂ ਤੁਹਾਨੂੰ ਦੱਸਤਾ ਸੀਗਾ ਅੱਜ ਤੋਂ 8-10 ਦਿਨ ਪਹਿਲਾਂ ਕਿ ਆਸਾਰ ਨਹੀਂ ਹੈ ਉੱਥੇ ਗੱਠਜੋੜ ਦੇ, ਆਸਾਰ ਨਹੀਂ ਹੈ। ਉਹਦਾ ਵੱਡਾ ਕਾਰਨ ਆ ਕਿ ਹੁੱਡਾ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਕੋਈ ਹਿੱਸੇ ਦੀਆਂ ਕੋਈ 15-20 ਟਿਕਟਾਂ ਦੇਣੀਆਂ ਪੈਣ, ਤਾਂ ਉਹਦਾ ਸਿੱਧਾ ਅਸਰ ਪਵੇਗਾ ਕਾਂਗਰਸੀਆਂ ਤੇ, ਜਿਹੜੇ ਟਿਕਟਾਂ ਲਈ ਜ਼ੋਰ ਅਜਮਾਇਸ਼ ਕਰ ਰਹੇ ਆ। ਉਹ ਜਦ ਪਛੜਨਗੇ ਤਾਂ ਫਿਰ ਉਹਨਾਂ ਦੇ ਵਿੱਚ ਤੇ ਬਗਾਵਤ ਹੋਏਗੀ। ਤਾਂ ਜਦ ਉਹ ਇਸ ਵੇਲੇ ਭਾਜਪਾ ਤਾਂ ਉੱਥੇ ਪਾਣੀ ਪੀ ਰਹੀ ਹੈ, ਤੁਹਾਨੂੰ ਪਤਾ ਪਾਣੀ ਪੀ ਰਹੀ ਹੈ, ਉੱਥੇ ਹੰਭ ਗਈ ਹੈ ਜੀ। ਉਹਨਾਂ ਨੇ ਪਾਣੀ ਪਿਆ ਦਿੱਤਾ ਹੈ ਭਾਜਪਾ ਨੂੰ, 10 ਤੋਂ 5 ਆ ਗਏ ਆ। ਉਹ ਵੀ ਇੱਕ ਸੀਟ ਇਹਨਾਂ ਨੇ ਝਾੜੂ ਵਾਲਿਆਂ ਛੜਾ ਲਈ। ਨਵੀਨ ਜਿੰਦਲ ਇਹਨਾਂ ਦੇ ਕੈਂਡੀਡੇਟ ਨੂੰ ਹਰਾ ਗਿਆ। ਨਹੀਂ ਤਾਂ ਹੋ ਸਕਦਾ ਸੀ ਜੇ ਕਾਂਗਰਸ ਲੜਦੀ ਤੇ 6-4 ਹੋ ਜਾਂਦਾ ਸਕੋਰ। ਤਾਂ ਉਸ ਸੂਰਤ ਦੇ ਵਿੱਚ ਕਾਂਗਰਸ ਕਿਵੇਂ ਚਾਹੇਗੀ? ਹੁਣ ਇਹ ਜੋ ਮਰਜ਼ੀ ਕਹੀ ਜਾਣ ਕਿ ਹਾਂ ਜੀ ਅਸੀਂ ਇਕੱਲੇ ਲੜਾਂਗੇ, ਲੜਨਾ ਬਣਦਾ। ਬਿਲਕੁਲ ਤੁਹਾਡਾ ਇਕੱਲਿਆਂ ਲੜਨਾ ਬਣਦਾ, ਕਿਉਂਕਿ ਕਾਂਗਰਸ ਨੂੰ ਉੱਥੇ ਇਕੱਲਿਆਂ ਲੜਨਾ ਚਾਹੀਦਾ, ਮੇਰਾ ਇਹ ਮੰਨਣਾ। ਹਾਂ ਠੀਕ ਹੈ, ਵੋਟ ਜਿੰਨੀ ਕੁ ਖਰਾਬ ਹੋਊਗੀ ਸੋ ਹੋਊਗੀ। ਉਹ ਪੰਜਾਬ ਦੇ ਵਿੱਚ ਵੀ ਆਪਾਂ ਵੇਖਿਆ, ਇਹਨਾਂ ਦੀ ਆਪਸ ਚ ਟੱਕਰ ਹੋਈ,
ਕਾਂਗਰਸ ਠੀਕ ਰਹੀ। ਕਾਂਗਰਸ ਨੇ ਹਾਲੇ ਗਲਤੀਆਂ ਕੀਤੀਆਂ, ਉਹਨਾਂ ਦਾ ਸਕੋਰ ਹੋਰ ਵੀ ਵਧੀਆ ਜਾ ਸਕਦਾ, ਪਰ ਜਿਹੜੇ ਲੀਡਰਾਂ ਨੇ ਇੱਥੇ ਫੈਸਲਾ ਲਿਆ ਤੁਹਾਡੇ ਸਾਹਮਣੇ ਸੱਚ ਸਾਬਤ ਹੋਇਆ ਕਿ ਨਹੀਂ। ਸੋ ਇਸ ਕਰਕੇ ਹੁੱਡਾ ਦਾ ਜਿਹੜਾ ਉੱਥੇ ਜ਼ੋਰ ਆ ਜਾਂ ਉਹਦੀ ਜਿਹੜੀ ਸੋਚ ਆ, ਉਹਦੇ ਮੁਤਾਬਕ ਉਹਨਾਂ ਨੂੰ ਲੱਗਦਾ ਕਿ ਅਸੀਂ ਇਕੱਲੇ ਐਤਕੀ ਭਾਜਪਾ ਨੂੰ ਮਾਂਜ ਕੇ ਰੱਖ ਦਿਆਂਗੇ, ਕਿਉਂਕਿ ਦੁਸ਼ਯੰਤ ਚੌਟਾਲਾ ਪਿਛਲੀ ਵਾਰੀ ਗਦਾਰੀ ਕਰ ਗਿਆ। ਉੱਥੇ ਤੁਹਾਨੂੰ ਪਤਾ ਗਰਾਰੀ ਤੇ ਉਹਨਾਂ ਨੇ ਫਸਾਤੀ ਸੀ, ਫਿਰ ਵੀ ਕਾਂਗਰਸੀਆਂ ਨੇ। ਤਾਂ ਹੁਣ ਐਤਕੀ ਦੁਸ਼ਯੰਤ ਚੌਟਾਲਾ ਜਾਂ ਅਭੈ ਚੌਟਾਲਾ ਇਹ ਤੇ ਕਿਸੇ ਰੇਸ ਦੇ ਵਿੱਚ ਜਾਪਦੇ ਨਹੀਂ ਹੈ ਜੀ ਜੀ, ਤੇ ਭਾਜਪਾ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਆਮ ਆਦਮੀ ਪਾਰਟੀ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਬਈ ਕੋਈ ਵੱਡੀ ਧਿਰ ਉਭਰੂਗੀ। ਹਾਂ ਠੀਕ ਹੈ, ਉਹਨਾਂ ਦੀ ਹਾਜ਼ਰੀ ਰਹੇਗੀ। ਸੋ ਇਸ ਕਰਕੇ ਕਾਂਗਰਸ ਦਾ ਹੀ ਇਹ ਫੈਸਲਾ, ਮੈਨੂੰ ਲੱਗਦਾ ਕਿ ਬਈ ਆਪਾਂ ਇਕੱਲੇ ਇਕੱਲੇ ਲੜੀਏ ਤਾਂ ਇਹ ਉਹਦੇ ਤੇ ਹੁਣ ਆਪ ਆਪਣੇ ਪੱਧਰ ਤੇ ਲੜਨ ਦਾ ਦਾਅਵਾ ਕਰਨਗੇ ਕਿ ਅਸੀਂ ਆਪਣੇ ਦਮ ਤੇ ਲੜਾਂਗੇ। ਤਾਂ ਵਿਚਲੀ ਗੱਲ ਤੇ ਇਹ ਕਿ ਕਾਂਗਰਸ 90 ਦੀਆਂ 90 ਸ਼ਾਇਦ ਆਪਣੇ ਦਮ ਤੇ ਲੜਨਾ ਚਾਹੁੰਦੀ। ਜੀ ਜੀ, ਤੇ ਮਾਨ ਸਾਹਿਬ ਕਹਿ ਰਹੇ ਨੇ ਕਿ ਮੁੱਖ ਮੰਤਰੀ ਹੋਣਾ ਚਾਹੀਦਾ ਚਾਂਸਲਰ। ਚਾਂਸਲਰ ਵੇਖੋ, ਗੱਲ ਇਹ ਆ ਪ੍ਰਵੀਨ ਜੀ ਕਿ ਕੀ ਕਿਸੇ ਹੋਰ ਸੂਬੇ ਦੇ ਵਿੱਚ ਕੋਈ ਮੁੱਖ ਮੰਤਰੀ ਚਾਂਸਲਰ ਹੈਗਾ? ਇਹ ਮਾਮਲੇ ਆਲਰੇਡੀ ਚਾਹੇ ਪੱਛਮ ਬੰਗਾਲ ਨਾਲ ਜੁੜੇ ਹੋਣ, ਕੇਰਲ ਨਾਲ ਜੁੜੇ ਹੋਣ, ਕੋਰਟਾਂ 'ਚ ਗਏ ਤੇ ਕੋਰਟਾਂ 'ਚੋਂ ਭੌਂਕੇ ਇਹੀ ਨਤੀਜਾ ਨਿਕਲਿਆ ਕਿ ਜੋ ਗਵਰਨਰ ਹੈ ਜਾਂ ਉਪ ਰਾਸ਼ਟਰਪਤੀ ਹੈ, ਮਤਲਬ ਕਿ ਇਸ ਤਰ੍ਹਾਂ ਇਹੀ ਚਾਂਸਲਰ ਰਹਿਣ। ਤਾਂ ਵਾਈਸ ਚਾਂਸਲਰ ਵਿਧੀ ਇਹੀ ਹੈ ਕਿ ਵਾਈਸ ਚਾਂਸਲਰਾਂ ਦਾ ਤੁਸੀਂ ਪੈਨਲ ਭੇਜੋ, ਉਹ ਸਿਲੈਕਟ ਕਰਨਗੇ, ਬਸ ਦੈਟਸ ਇਟ। ਇਹ ਰੌਲੇ ਅੱਗੇ ਪੈ ਚੁੱਕੇ। ਜਾਂ ਤੇ ਕੋਈ ਐਗਜ਼ਾਮਪਲ ਦੇ ਦੇਣ ਕਿ ਫਲਾਣੇ ਸੂਬੇ ਦਾ ਜੀ ਜਿਹੜਾ ਮੁੱਖ ਮੰਤਰੀ ਹੈ ਉਹ ਚਾਂਸਲਰ ਹੈ, ਜਿੰਨੀ ਕੁ ਮੈਨੂੰ ਜਾਣਕਾਰੀ ਹੈ। ਕੋਈ ਹੈ ਨਹੀਂ, ਤੁਸੀਂ ਗੂਗਲ ਕਰਕੇ ਦੱਸ ਦੇਣਾ, ਮੈਨੂੰ ਕਰੈਕਟ ਕਰ ਦੇਣਾ। ਤਾਮਿਲਨਾਡੂ ਚ ਵੀ ਜਿਹੜੀ ਹੈ ਜੀ, ਤਾਮਿਲਨਾਡੂ ਦਾ ਵੀ ਰੌਲਾ ਠੀਕ ਹੈ ਨਾ ਜੀ। ਤਾਮਿਲਨਾਡੂ ਨੇ ਵੀ ਜ਼ੋਰ ਲਾਇਆ ਸੀਗਾ, ਤੁਹਾਨੂੰ ਯਾਦ ਹੋਣਾ। ਬਿਲਕੁਲ ਐਗਜ਼ੈਕਟਲੀ ਤੁਸੀਂ ਸਹੀ ਕਹਿ ਰਹੇ ਹੋ ਕਿ ਤਾਮਿਲਨਾਡੂ ਨੇ ਵੀ ਜ਼ੋਰ ਲਾਇਆ ਸੀ, ਤਾਂ ਐਸਾ ਨਹੀਂ ਹੋ ਪਾਇਆ ਨਾ ਜੀ, ਨਹੀਂ ਹੋ ਪਾਇਆ। ਤਾਂ ਫਿਰ ਜਾਂ ਤਾਂ ਤੁਸੀਂ ਕੋਈ ਕਾਨੂੰਨੀ ਲੜਾਈ ਵਿੱਢੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਮਤਲਬ ਕਿ ਮਾਨ ਸਾਹਿਬ ਕਰਦੇ ਆ, ਜਿਹੜੀਆਂ ਚੀਜ਼ਾਂ ਕਹਿ ਲਓ ਕਿ ਜਗੋ ਪਰੇ ਹੀ ਆ। ਤਾਂ ਹੁਣ ਦੇਖੋ, ਇਹਨਾਂ ਨੇ ਬਿੱਲ ਭੇਜਿਆ ਸੀਗਾ ਉਹ ਰਾਜਪਾਲ ਨੇ ਪੈਂਡਿੰਗ ਰੱਖਿਆ, ਫਿਰ ਸੁਪਰੀਮ ਕੋਰਟ ਗਏ, ਉਹਨਾਂ ਨੇ ਗਾਂਹ ਭੇਜਿਆ ਤੇ ਰਾਸ਼ਟਰਪਤੀ ਜੋ ਬੀਬੀ ਮੁਰਮੂ ਜੀ ਹੈ ਉਹਨਾਂ ਨੇ ਇਹ ਫਿਰ ਵਾਪਸ ਭੇਜ ਦਿੱਤਾ। ਹੁਣ ਦੁਬਾਰਾ ਹੋ ਸਕਦਾ ਲੈ ਆਉਣ, ਪਰ ਜਾਂ ਤੇ ਇਹ ਹੈ ਕਿ ਤੁਸੀਂ ਕੋਈ ਕਾਨੂੰਨੀ ਰਾਏ ਲੈ ਕੇ ਕੋਈ ਵਿਧੀ ਵਿਧਾਨ ਦੇ ਵਿੱਚ, ਹੁਣ ਕਿਉਂਕਿ ਆਪਾਂ ਤੇ ਪੜ੍ਹਿਆ ਨਹੀਂ ਹੈ ਕੋਈ ਐਕਟ ਇਸ ਤਰ੍ਹਾਂ ਦਾ ਜਿਹਦੇ 'ਚ ਹੋਵੇ ਕਾਨੂੰਨੀ ਲੜਾਈ। ਤੁਸੀਂ ਕੋਟਕਾਰੀ ਦਿੱਤੀ ਹੈ ਕਿ ਤਾਮਿਲਨਾਡੂ ਦੀ ਵੀ ਹੋਈ ਸੀਗੀ, ਪਰ ਤਾਮਿਲਨਾਡੂ ਦਾ ਮੈਨੂੰ ਨਹੀਂ ਲੱਗਦਾ ਕਿ ਚਾਂਸਲਰ ਜਿਹੜਾ ਉਹ ਸੀਐਮ ਬਣ ਸਕਿਆ। ਐਸਾ ਨਹੀਂ ਹੋਇਆ। ਕੇਰਲ ਦੇ ਵਿੱਚ ਵੀ ਕੋਸ਼ਿਸ਼ ਹੋਈ, ਪੱਛਮ ਬੰਗਾਲ 'ਚ ਵੀ ਕੋਸ਼ਿਸ਼ ਹੋਈ, ਪੰਜਾਬ 'ਚ ਵੀ ਕੋਸ਼ਿਸ਼ ਹੋਈ। ਤੇ ਐਸਾ ਜੇ ਹੋ ਸਕਦਾ ਤੇ ਭਾਈ ਕਾਨੂੰਨੀ ਰਸਤਾ ਅਖਤਿਆਰ ਕਰ ਲੈਣਾ ਚਾਹੀਦਾ। ਪਰ ਗੱਲ ਤੇ ਇਹ ਆ, ਉਹ ਆਂਦੇ ਹੁੰਦੇ ਉਜੜ ਗਈਆਂ ਭਰਜਾਈਆਂ ਵਾਲੀ, ਜਿਨ੍ਹਾਂ ਦੇ ਜੇਠ, ਕਿ ਜੇ ਮੰਨ ਲਓ ਚਾਂਸਲਰ ਇਹ ਬਣ ਵੀ ਜਾਣ ਤੇ ਫਿਰ ਕੀ ਖੱਟਾਂਗੇ ਅਸੀਂ, ਕੀ ਫਰਕ ਪਊਗਾ? ਤੁਸੀਂ ਚਾਂਸਲਰ ਬਣ ਗਏ, ਤੁਹਾਡੇ ਥਰੂ ਉਹ ਦਿੱਲੀ ਉਹ ਲਿਆ ਕੇ ਬੰਦੇ ਲਵਾ ਲੈਣ, ਫਿਰ ਕੀ ਕਰ ਲਾਂਗੇ? ਪਰ ਤੁਸੀਂ ਤੇ ਹੁਣ ਤੱਕ ਆਪਣੇ ਜਿਹੜੇ ਵੀਸੀ ਆ ਉਹ ਅਪਾਇੰਟ ਹੀ ਨਹੀਂ ਕਰ ਸਕੇ। ਮੈਂ ਤੁਹਾਨੂੰ ਯੂਨੀਵਰਸਿਟੀਆਂ ਗਿਣਾ ਕੇ ਦੱਸ ਸਕਦਾ ਜ਼ਰੂਰ ਜੀ ਜੀ, ਕੁਝ ਦਿਨ ਪਹਿਲਾਂ ਤੱਕ ਜਿੱਥੇ ਐਕਸਟੈਂਸ਼ਨ ਤੇ ਚੱਲ ਰਹੇ ਨੇ ਵੀਸੀ ਪੱਕਾ ਹੈ ਹੀ ਨਹੀਂ ਹੈ। ਯੂਨੀਵਰਸਿਟੀ ਪਟਿਆਲਾ, ਸ਼ਹੀਦ ਭਗਤ ਸਿੰਘ ਤਕਨੀਕੀ ਯੂਨੀਵਰਸਿਟੀ ਫਿਰੋਜ਼ਪੁਰ, ਬੇਅੰਤ ਸਿੰਘ ਸਰਕਾਰੀ ਟੈਕਨੀਕਲ ਯੂਨੀਵਰਸਿਟੀ ਗੁਰਦਾਸਪੁਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਇਹ ਸਾਰੇ ਐਕਸਟੈਂਸ਼ਨ ਤੇ ਨੇ ਵੀਸੀ। ਕੁਝ ਹਫ਼ਤੇ ਪਹਿਲਾਂ ਤੱਕ ਹੈ ਹੀ ਨਹੀਂ ਸੀ। ਇੱਥੇ ਤੱਕ ਕੋਈ ਗੁਰੂ ਨਾਨਕ ਯੂਨੀਵਰਸਿਟੀ ਦਾ ਤਾਂ ਕੋਈ ਮੈਨੂੰ ਆਰਜ਼ੀ ਤੌਰ ਤੇ ਵੀ ਵੀਸੀ ਨਹੀਂ ਸੀ ਕੁਝ ਦਿਨ ਪਹਿਲਾਂ ਤੱਕ। ਤਾਂ ਤੁਸੀਂ ਇਸ ਤਰ੍ਹਾਂ ਦਾ ਹਾਲ ਬਣਾ ਰੱਖਿਆ ਹੈ ਕਿ ਫਿਰੋਜ਼ਪੁਰ ਵਾਲੀ ਜਿਹੜੀ ਮੈਂ ਯੂਨੀਵਰਸਿਟੀ ਤੁਹਾਨੂੰ ਦੱਸੀ ਆ, ਇਸ ਯੂਨੀਵਰਸਿਟੀ ਨੂੰ ਤੇ ਸਰਕਾਰ ਬੰਦ ਕਰ ਦੇਣਾ ਚਾਹੁੰਦੀ ਹੈ ਜੀ ਕਿ ਭਾਈ ਪੂਰਾ ਨਹੀਂ ਪੈ ਰਿਹਾ। ਸੋ ਉਚੇਰੀ ਸਿੱਖਿਆ ਦਾ ਤਾਂ ਤੁਸੀਂ ਖਸਤਾ ਹਾਲ ਕਰ ਦਿੱਤਾ। ਜਾਂ ਤਾਂ ਹੋਵੇ ਨਾ ਸਾਨੂੰ ਕੋਈ ਆਸ ਹੋਵੇ ਕਿ ਚਾਂਸ, ਮਤਲਬ ਕਿ ਇੱਥੇ ਪ੍ਰੋਬਲਮ ਕੀ ਤੁਹਾਨੂੰ ਇਹ ਤੇ ਦੱਸ ਦਿਓ। ਤੁਸੀਂ ਆਪਣੇ ਪੈਨਲ ਤਾਂ ਭੇਜੋ ਨਾ ਐਟਲੀਸਟ। ਉਹ ਜਿਹੜੇ ਅਪਾਇੰਟ ਕਰਨੇ ਆ 2-3 ਨਾਮ ਤੇ ਭੇਜੋ, ਆਪੇ ਉਹ ਸਿਲੈਕਟ ਕਰਨਗੇ। ਜਿੰਨਾ ਚਿਰ ਇਸ ਵਿਧੀ ਵਿਧਾਨ ਤਹਿਤ ਆ ਤਾਂ ਤੁਸੀਂ ਉਹ ਘੱਟੋ ਘੱਟ ਬੰਦੇ ਤੇ ਅਪਾਇੰਟ ਕਰੋ। ਹਜ਼ੂਰ ਇਹਨਾਂ ਦਾ ਹਾਲ ਜਿਹੜਾ ਹੈ ਉਹ ਇਹ ਆ ਕਿ ਆਰਟੀਆਈ ਦੇ ਤਹਿਤ ਅੱਜ ਇੱਕ ਲਾਅ ਦੇ ਸਟੂਡੈਂਟ ਨੇ ਪਟੀਸ਼ਨ ਪਾਈ ਆ, ਇਹਨਾਂ ਨੂੰ ਜਵਾਬ ਤਲਬ ਕੀਤਾ ਗਿਆ
ਕਿਉਂਕਿ ਉੱਥੇ ਸੂਚਨਾ ਕਮਿਸ਼ਨ ਦੇ ਵਿੱਚ ਬੰਦਾ ਹੀ ਹੈ ਨਹੀਂ ਕੋਈ ਮੁੱਖ ਸੂਚਨਾ ਕਮਿਸ਼ਨਰ ਨੂੰ ਛੱਡ ਕੇ। ਸੋ ਗੱਲਾਂ ਵੱਡੀਆਂ ਕਰਨੀਆਂ, ਮੁੱਖ ਮੰਤਰੀ ਨੂੰ ਆ ਵੀ ਦੇ ਦਿਓ, ਮੁੱਖ ਮੰਤਰੀ ਨੂੰ ਆ ਵੀ, ਰਾਸ਼ਟਰਪਤੀ ਦੀਆਂ ਪਾਵਰਾਂ ਦੇ ਦਿਓ ਇਹਨਾਂ ਨੂੰ। ਚੌਥੇ ਦਿਨ ਰਾਸ਼ਟਰਪਤੀ ਰਾਜ ਲਾ ਲਿਆ ਕਰਨ, ਇੱਥੇ ਐਮਰਜੈਂਸੀ ਲਾ ਲਿਆ ਕਰਨ ਘੱਟੋ ਘੱਟ ਜ਼ਿਲ੍ਹਿਆਂ 'ਚ ਜੀ। ਉਹ ਗੱਲ ਇਹ ਆ ਕਿ ਜਿੰਨਾ ਕੁ ਤੁਹਾਡੇ ਕੋਲ ਹੈ ਸੰਵਿਧਾਨਕ ਤੌਰ ਤੇ ਤਾਕਤ ਦਾ, ਤੁਹਾਡੇ ਕੋਲ ਦਾਇਰਾ, ਉਹਨੂੰ ਘੱਟੋ ਘੱਟ ਇਸਤੇਮਾਲ ਤੇ ਕਰੋ ਮਾਨ ਸਾਹਿਬ। ਐਮਰਜੈਂਸੀ ਲਾ ਹੀ ਦਿੰਦੇ ਆ, ਜਿੰਨਾ ਕੁ ਜ਼ੋਰ ਚੱਲਦਾ। ਜਦੋਂ ਲੰਘਣਾ ਹੁੰਦਾ ਮੁੱਖ ਮੰਤਰੀ ਸਾਹਿਬ ਨੇ ਬਾਜ਼ਾਰ ਬੰਦ ਕਰਾ ਹੀ ਦਿੰਦੇ ਆ। ਸਰਕਾਰਾਂ ਬਾਜ਼ਾਰ ਥੋੜ੍ਹਾ ਬੰਦ ਕਰਾਉਂਦੀਆਂ, ਸਰਕਾਰਾਂ ਤਾਂ ਇੱਕ ਪਾਸੇ ਮੁਜ਼ਾਹਰਾਕਾਰੀਆਂ ਨੂੰ ਕਹਿਣਾ ਕਿ ਤੁਸੀਂ ਭਾਈ ਸੜਕਾਂ ਨਾ ਰੋਕੋ, ਇਹਦੇ ਨਾਲ ਕਾਰੋਬਾਰ ਪ੍ਰਭਾਵਿਤ ਹੁੰਦਾ, ਪੰਜਾਬ ਦਾ ਮਾਲੀਆ ਘਟਦਾ। ਤੇ ਜਦੋਂ ਤੁਸੀਂ ਬਾਜ਼ਾਰਾਂ 'ਚ ਲੰਘਦੇ, ਬਾਜ਼ਾਰ ਬੰਦ ਕਰਾਉਣੇ, ਉਦੋਂ ਨਹੀਂ ਪੰਜਾਬ ਦੇ ਮਾਲੀਏ ਤੇ ਫਰਕ ਪੈਂਦਾ। ਨਹੀਂ ਦੇਖੋ, ਗੱਲ ਇਹ ਆ ਕਿ ਮਾਨ ਸਾਹਿਬ ਫਿਰ ਹੁਣ ਸੱਤਾ 'ਚ ਆ ਗਏ ਆ ਨਾ, ਹੁਣ ਇਹਨਾਂ ਨੂੰ ਕੀ ਕਿਹਾ ਜਾ ਸਕਦਾ। ਇਹ ਉਹੀ ਲੋਕ ਨੇ ਜਿਹੜੇ ਖੁਦ ਪ੍ਰੋਟੈਸਟ ਕਰਦੇ ਰਹੇ ਨੇ, ਪ੍ਰੋਟੈਸਟਾਂ 'ਚ ਨਿਕਲੀ ਹੋਈ ਪਾਰਟੀ ਹੈ। ਬਿਲਕੁਲ ਜੀ, ਪੈਂਦਾ ਪੈ ਜਾਂਦਾ ਫਰਕ ਸੋਹਣਿਆ ਵੇ, ਇਹਨਾਂ ਕੋਲ ਫਰਕ ਤੇ ਪੈ ਹੀ ਜਾਂਦਾ ਆ। ਪਰ ਕੋਈ ਗੱਲ ਨਹੀਂ ਹੈ, ਸਦਾ ਨਹੀਂ ਰਹਿੰਦੇ ਇਸ ਤਰ੍ਹਾਂ ਦੇ ਦਿਨ, ਸਦਾ ਨਹੀਂ ਉਹ ਰਹਿੰਦੇ ਮਾੜੇ ਦਿਨ ਬੰਦੇ ਤੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ। ਆਉਂਦਾ ਰਹਿੰਦਾ ਸਮਾਂ, ਆਉਂਦਾ ਜਾਂਦਾ ਰਹਿੰਦਾ। ਹਾਂਜੀ, ਉਹ ਯੂਪੀ ਦੇ ਵਿੱਚ ਭਾਜਪਾ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਰਹੀਆਂ ਨੇ, ਉੱਥੋਂ ਫਿਰ ਪਤਾ ਲੱਗਦਾ ਬੰਦੇ ਨੂੰ ਥੋੜਾ ਜਿਹਾ ਸਮਝ ਆਉਂਦੀਆਂ ਚੀਜ਼ਾਂ, ਵੀ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਹਾਂਜੀ, ਬਸ ਇਹੀ ਚੀਜ਼ ਹੈ, ਜਿਹੜਾ ਬੰਦਾ ਇਹ ਯਾਦ ਰੱਖਦਾ ਹੈ ਉਹ ਕਦੇ ਵੀ ਫਤੂਰ ਦਾ ਸ਼ਿਕਾਰ ਨਹੀਂ ਹੁੰਦਾ, ਗਰੂਰ ਦਾ ਸ਼ਿਕਾਰ ਨਹੀਂ ਹੁੰਦਾ। ਉਹ ਇਨਸਾਨ ਹਮੇਸ਼ਾ ਧਰਤੀ ਨਾਲ ਜੁੜਿਆ ਰਹਿੰਦਾ। ਜਿਹੜੇ ਲੋਕ ਸਮੇਂ ਨੂੰ ਭੁੱਲ ਜਾਂਦੇ ਆ, ਫਿਰ ਸਮਾਂ ਉਹਨਾਂ ਨੂੰ ਕਦੇ ਭੁਲਾ ਦਿੰਦਾ ਜੀ। ਤੇ ਮਿੰਟੂ ਜੀ, ਹਿੰਦੂ ਆਗੂ ਨੂੰ ਮਾਰਨ ਦੀ ਸੁਪਾਰੀ ਦੀਆਂ ਖਬਰ ਆਈ ਹੈ ਜੀ। ਹਾਂਜੀ, ਗੱਲ ਇਹ ਆ ਕਿ ਇਹ ਗੁਜਰਾਤ ਪੁਲਿਸ ਜਿਹੜੀ ਆ, ਉਹ ਰਾਤੀ ਲੁਧਿਆਣੇ ਪਹੁੰਚੀ ਆ, ਦੱਸਦੇ ਆ 12-1 ਵਜੇ। ਠੀਕ ਹੈ ਜੀ। ਤੇ ਜਦੋਂ ਨਿਕਲੀ ਆ ਤੇ ਫਿਰ ਉਸ ਤੋਂ ਬਾਅਦ ਇਹ ਗੱਲ ਜਿਹੜੀ ਆ, ਕਹਿ ਲਓ ਧੁੱਖ ਦੀ ਬਾਹਰ ਆ ਗਈ। ਉਹ ਤੁਹਾਨੂੰ ਪਤਾ ਇੱਕ ਹੈਗਾ ਨਾ ਵੀਰ, ਬਿਲਕੁਲ ਕਹਿ ਲਓ ਕਿ ਕੋਨਾ ਮੋਨਾ ਜਿਹਾ, ਮੈਂ ਹੂੰ ਲਾਅ ਐਂਡ, ਉਹ ਕਹਿੰਦਾ ਹੁੰਦਾ ਨਾ, ਗੀਤ ਵੀ ਆਇਆ ਉਹਦਾ। ਅੱਛਾ। ਤੇ ਮਾਡਲਿੰਗ ਵੀ ਕਰਦਾ, ਕੱਛਾ ਜਿਹਾ ਪਾ ਕੇ ਤੁਰਿਆ ਫਿਰਦਾ ਹੁੰਦਾ, ਕਈ ਵਾਰ ਮਾਡਲਿੰਗ ਵੀ ਕਰਦਾ, ਉਹ ਰੀਲਾਂ ਤੇ ਆਦਿ ਚ। ਅੱਛਾ। ਤਾਂ ਨਾਮ ਵੀ ਮੈਨੂੰ ਯਾਦ ਕਰ ਲੈਂਦੇ, ਉਹਦਾ ਨਾਮ ਸ਼ਾਇਦ ਅਮਿਤ ਅਰੋੜਾ। ਠੀਕ ਹੈ। ਤਾਂ ਉਸ ਸੱਜਣ ਦੇ ਘਰ ਪਹੁੰਚੀ ਆ ਪੁਲਿਸ, ਤੇ ਇਹ ਖਬਰ ਆ ਰਹੀ ਆ ਕਿ ਗੁਜਰਾਤ ਪੁਲਿਸ ਨੇ ਕੁਝ ਬੰਦੇ ਫੜੇ ਸਨ ਕੁਝ ਸਮਾਂ ਪਹਿਲਾਂ। ਤੇ ਹੁਣ ਜਦੋਂ ਉਹਨਾਂ ਨੇ ਇੰਟਰੋਗੇਟ ਕੀਤਾ ਹੈ ਉਹਨਾਂ ਨੂੰ, ਤੇ ਵਿੱਚੋਂ ਇਹ ਗੱਲ ਨਿਕਲੀ ਆ ਕਿ 1 ਕਰੋੜ ਰੁਪਈਆ ਜਿਹੜਾ ਹੈ ਉਹ ਸੁਪਾਰੀ ਪਹੁੰਚੀ ਆ। ਤੇ ਸੁਪਾਰੀ ਮਤਲਬ ਕਿ ਬਾਹਰੋਂ ਆਈ ਆ, ਕਥਿਤ ਤੌਰ ਤੇ, ਵੈਸੇ ਨਾਮ ਤੇ ਪਾਕਿਸਤਾਨ ਦਾ ਹੀ ਲੱਗਣਾ ਤੁਹਾਨੂੰ ਪਤਾ, ਪਰ ਆਪਾਂ ਕੋਈ ਤਸਦੀਕ ਨਹੀਂ ਇਸ ਗੱਲ ਦੀ ਕਰ ਸਕਦੇ। ਪਰ ਇਹ ਦਾਅਵੇ ਕੀਤੇ ਜਾ ਰਹੇ ਮੀਡੀਆ ਰਿਪੋਰਟਾਂ ਰਾਹੀਂ ਕਿ ਇਹ ਪਾਕਿਸਤਾਨ ਰਾਹੀਂ ਹੀ ਪੈਸਾ ਧੇਲਾ ਜਿਹੜਾ ਭੇਜਿਆ ਗਿਆ, ਤੇ 4-5 ਬੰਦੇ ਸੀਗੇ ਜਿਹੜੇ ਉਧਰ ਕਿਤੇ ਨਾ ਕਿਤੇ ਕਹਿ ਲਓ ਕਿ ਸੰਪਰਕ 'ਚ ਸੀ। ਹੁਣ ਵੇਖੋ, ਗੱਲ ਇਹ ਆ ਕਿ ਪਾਕਿਸਤਾਨ 'ਚ ਵਾਇਆ ਗੁਜਰਾਤ, ਇਹ ਸਭ ਕੁਝ ਜੇ ਇਹ ਸੱਚ ਹੈ ਪ੍ਰਵੀਨ ਜੀ, ਤਾਂ ਤੁਸੀਂ ਇਹ ਦੇਖੋ ਕਿ ਪੰਜਾਬ ਜਿਹੜਾ ਉਹ ਕਿਸ ਤਰ੍ਹਾਂ ਦੀ ਪ੍ਰਯੋਗਸ਼ਾਲਾ ਬਣਦਾ ਜਾ ਰਿਹਾ, ਕਿ ਲੋਕਲ ਪੋਲਿਟਿਕਸ ਵੀ ਕਿਤੇ ਨਾ ਕਿਤੇ ਤਾਕ ਦੇ ਵਿੱਚ ਆ। ਤੇ ਉਧਰੋਂ ਜੇ ਕੌਮਾਂਤਰੀ ਪੱਧਰ ਤੇ ਜੋ ਚੱਲਦਾ ਹੈ, ਏਜੰਸੀਆਂ ਦੀ ਗੇਮ ਚੱਲਦੀ, ਉਹ ਤੇ ਸਭ ਨੂੰ ਪਤਾ ਹੈ ਨਾ, ਪੂਰੀ ਦੁਨੀਆ 'ਚ ਚੱਲਦੀ ਹੈ। ਡੀਪ ਸਟੇਟ ਉਹ ਖੇਡ ਚੱਲਦੀ ਰਹਿੰਦੀ ਆ ਪ੍ਰਵੀਨ ਜੀ। ਉੱਥੇ ਮਰਨਾ ਮਰਾਉਣਾ ਉਹ ਇੱਕ ਆਮ ਗੱਲ, ਆਮ ਸਧਾਰਨ ਵਰਤਾਰਾ, ਉੱਥੇ ਆਮ ਗੱਲ, ਬਿਲਕੁਲ ਉੱਥੇ ਆਮ ਗੱਲ ਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ ਹੈ। ਟਾਰਗੇਟ ਕਿਲਿੰਗਸ ਕਰਵਾਈਆਂ ਜਾ ਰਹੀਆਂ, ਤੇ ਇਹਦਾ ਮਤਲਬ ਇਹ ਆ ਕਿ ਕੋਈ ਤੀਸਰਾ ਕਿਉਂ ਇਸ ਤਰ੍ਹਾਂ ਕਰ ਜੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਹੈ। ਤੇ ਪੰਜਾਬ ਜਿਹੜਾ ਬਾਈ ਵਧੀਆ ਆਪਦੀ ਭਾਈਚਾਰਕ ਸਾਂਝ ਰੱਖਦਾ, ਕਿਉਂ ਉਹਨੂੰ ਇਸ ਤਰ੍ਹਾਂ ਡਿਸਟਰਬ ਕਰਨ ਦਾ ਯਤਨ ਕੀਤਾ ਜਾ ਰਿਹਾ? ਸੋ ਇਹ ਕਹਾਣੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਕਾਫੀ ਸਸਪੈਂਸ ਰੱਖਦੀ ਆ, ਕਾਫੀ ਗੁੰਝਲ ਰੱਖਦੀ ਆ। ਕਿ ਅਮਿਤ ਅਰੋੜਾ ਵਰਗੇ ਬੰਦੇ ਨੂੰ ਜੇ ਆਪਾਂ ਕਹਿ ਲਈਏ ਕੌਮਾਂਤਰੀ ਪੱਧਰ ਤੇ ਕੋਈ ਏਜੰਸੀ ਟਾਰਗੇਟ ਤੇ ਰੱਖਦੀ ਆ, ਇਹ ਬੜੀ ਅਜੀਬੋ-ਗਰੀਬ ਦੀ ਗੱਲ ਹੈ, ਕਿਉਂਕਿ ਅਮਿਤ ਅਰੋੜਾ ਨੂੰ ਤਾਂ ਕੋਈ ਸੀਰੀਅਸਲੀ ਇੱਥੇ ਸਾਡੇ ਤੇ ਲੈਂਦਾ ਹੀ ਨਹੀਂ ਲੈਂਦਾ। ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।